ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਸਾਲ 2012 ਵਿੱਚ ਜਦੋਂ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦੇਣ ਲਈ ਅਦਾਲਤ ਵੱਲੋਂ ਕਾਲੇ ਵਾਰੰਟ ਜਾਰੀ ਕੀਤੇ ਗਏ ਤਾਂ ਸਮੁੱਚੀ ਸਿੱਖ ਕੌਮ ਇਸ ਮੁੱਦੇ ਤੇ ਇਕਮੁੱਠ ਹੋਈ। ਦੁਨੀਆ ਭਰ ਵਿੱਚ ਥਾਂ-ਥਾਂ ਤੇ ਰੋਸ ਵਿਖਾਵੇ ਹੋਏ, ਪਟੀਸ਼ਨਾਂ ਹੋਈਆਂ ਅਤੇ ਮੈਮੋਰੈਂਡਮ ਦਿੱਤੇ ਗਏ। 31 ਮਾਰਚ ਨੂੰ ਭਾਈ ਰਾਜਵਾਨਾ ਨੂੰ ਫਾਂਸੀ ਦੇਣ ਦੇ ਖਿਲਾਫ 29 ਮਾਰਚ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ। ਸਾਰਾ ਪੰਜਾਬ ਕੇਸਰੀ ਰੰਗ ਵਿੱਚ ਰੰਗਿਆ ਗਿਆ। 4 ਚੁਫੇਰੇ ਖਾਲਿਸਤਾਨ ਜ਼ਿੰਦਾਬਾਦ ਦੀਆਂ ਗੂੰਜਾਂ ਸਨ। ਗੁਰਦਾਸਪੁਰ ਵਿੱਚ ਇਸ ਮੌਕੇ ਤੇ ਸ਼ਿਵ ਸੈਨਾ ਦੇ ਗੁੰਡਿਆਂ ਨੇ ਸਿੱਖ ਨੌਜਵਾਨਾਂ ਦੀ ਮਾਰ ਕੁਟਾਈ ਕੀਤੀ ਅਤੇ ਉਹਨਾਂ ਦੇ ਦਸਤਾਰਾਂ ਦੀ ਵੀ ਬੇਅਦਬੀ ਕੀਤੀ। ਭਾਈ ਜਸਪਾਲ ਸਿੰਘ ਜਿਹੜੇ ਕਿ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਸਨ, ਇਸ ਬੇਅਦਬੀ ਨੂੰ ਨਾ ਸਹਾਰਦੇ ਹੋਏ ਆਪਣੇ ਸਾਥੀਆਂ ਨਾਲ ਗੁਰਦੁਆਰਾ ਸਾਹਿਬ ਵਿੱਚ ਇਕੱਤਰ ਹੋਏ ਅਤੇ ਅਰਦਾਸ ਕਰਕੇ ਰੋਸ ਵਿਖਾਵਾ ਆਰੰਭ ਕੀਤਾ। ਵਿਊਅਰਸ, ਹਿੰਦੂ ਸ਼ਿਵ ਸੈਨਾ ਦੇ ਹੱਕ ਵਿੱਚ ਭੁੱਤਰੀ ਹੋਈ ਪੁਲਿਸ ਨੇ ਵਾਹਿਗੁਰੂ ਦਾ ਜਾਪ ਕਰਦੇ ਇਹਨਾਂ ਨੌਜਵਾਨਾਂ ਤੇ ਬਿਨਾਂ ਪ੍ਰਘਾਟ ਦੇ ਗੋਲੀ ਚਲਾਈ, ਜਿਸ ਵਿੱਚ ਭਾਈ ਜਸਪਾਲ ਸਿੰਘ ਸ਼ਹੀਦੀ ਜਾਮ ਪੀ ਗਏ ਅਤੇ ਕੁਝ ਨੌਜਵਾਨ ਜ਼ਖਮੀ ਹੋਏ। ਭਾਵੇਂ ਸਿੱਖ ਸੰਗਤਾਂ ਦੇ ਦਬਾਅ ਹੇਠ ਪੰਜਾਬ ਸਰਕਾਰ ਨੇ ਜ਼ਿਲ੍ਹੇ ਦੇ ਐਸਪੀ ਡੀਐਸਪੀ ਨੂੰ ਤਬਦੀਲ ਕੀਤਾ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ, ਪਰ ਹਕੀਕਤ ਵਿੱਚ ਕੁਝ ਵੀ ਨਹੀਂ ਕੀਤਾ ਗਿਆ। ਇੱਕ ਇਨਕੁਆਇਰੀ ਕਮੇਟੀ ਬਿਠਾ ਕੇ ਇਹਨਾਂ ਪੁਲਿਸ ਅਫਸਰਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਅਕਾਲੀ ਐਮਐਲਏ ਗੁਰਬਚਨ ਸਿੰਘ ਬੱਬੇਹਾਲੀ ਨੇ ਬੜਾ ਘਟੀਆ ਰੋਲ ਅਦਾ ਕਰਦਿਆਂ ਮੌਕੇ ਦੇ ਗਵਾਹਾਂ ਨੂੰ ਡਰਾਉਣ, ਧਮਕਾਉਣ, ਲਾਲਚ ਦੇਣ ਅਤੇ ਮੁਕਰਾਨ ਵਿੱਚ ਪ੍ਰਮੁੱਖ ਰੋਲ ਅਦਾ ਕੀਤਾ। ਇਹ ਗੁਰਬਚਨ ਸਿੰਘ ਬੱਬੇਹਾਲੀ ਪਿਛਲੇ ਦਿਨੀ ਪਿੰਡ ਵਾਸੀਆਂ ਕੋਲੋਂ ਵੋਟਾਂ ਮੰਗਣ ਲਈ ਪਿੰਡ ਦੇ ਸਰਪੰਚ ਦੇ ਘਰ ਗਿਆ ਤਾਂ ਘਰ ਦੇ ਬਾਹਰ ਸ਼ਹੀਦ ਭਾਈ ਜਸਪਾਲ ਸਿੰਘ ਜੀ ਦੇ ਮਾਤਾ ਸਰਬਜੀਤ ਕੌਰ ਜੀ ਨੇ ਉਸ ਦਾ ਜੁੱਤੀ ਨਾਲ ਸਵਾਗਤ ਕੀਤਾ। ਮੀਡੀਆ ਰਿਪੋਰਟਾਂ ਅਨੁਸਾਰ ਇੱਕ ਜੁੱਤੀ ਸਿੱਧੀ ਉਸਦੇ ਮੂੰਹ ਤੇ ਜਾ ਵੱਜੀ ਅਤੇ ਉਸਨੇ ਭੱਜ ਕੇ ਸਰਪੰਚ ਦੇ ਘਰ ਜਾ ਕੇ ਜਾ ਵੜਿਆ ਅਤੇ ਕੁਝ ਮਿੰਟ ਬਾਅਦ ਉਹ ਉੱਥੋਂ ਤਿੱਤਰ ਹੋ ਗਿਆ। ਵਿਊਅਰਸ, ਅੱਜ ਤੁਹਾਨੂੰ ਅਸੀਂ ਮਾਤਾ ਸਰਬਜੀਤ ਕੌਰ ਜੀ ਨਾਲ ਮਿਲਾ ਰਹੇ ਹਾਂ, ਜਿਹੜੇ ਸ਼ਹੀਦ ਭਾਈ ਜਸਪਾਲ ਸਿੰਘ ਜੀ ਦੇ ਮਾਤਾ ਜੀ ਤਾਂ ਹਨ ਹੀ, ਪਰ ਉਹਨਾਂ ਨੇ ਇੱਕ ਗੱਦਾਰ ਦੀ ਛਿੱਤਰ ਪਰੇਡ ਕਰਕੇ ਇੱਕ ਬਹਾਦਰ ਸਿੰਘਣੀ ਦਾ ਰੋਲ ਵੀ ਅਦਾ ਕੀਤਾ ਹੈ। ਤੇ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸ਼ਹੀਦ ਭਾਈ ਜਸਪਾਲ ਸਿੰਘ ਜੀ ਦੇ ਮਾਤਾ ਸਰਬਜੀਤ ਕੌਰ। ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮਾਤਾ ਜੀ, ਸਭ ਤੋਂ ਪਹਿਲਾਂ ਜੀ ਮਾਤਾ ਜੀ, ਅੱਜ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋਣ ਤੇ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਦੂਸਰਾ ਮਾਤਾ ਜੀ, ਸਾਡੇ ਬੜੀ ਮਾਣ ਤੇ ਫਖਰ ਵਾਲੀ ਗੱਲ ਹੈ ਕਿ ਤੁਸੀਂ ਸਾਡੇ ਰੂਬਰੂ ਹੋ ਰਹੇ ਹੋ। ਤੁਸੀਂ ਇੱਕ ਬਹਾਦਰ ਸਿੰਘਣੀ ਦਾ ਰੋਲ ਅਦਾ ਕੀਤਾ ਹੈ। ਬਹੁਤ ਸਾਰੀਆਂ ਪੰਜਾਬ ਦੇ ਵਿੱਚ ਤੁਹਾਡੇ ਵਰਗੀਆਂ ਫੈਮਲੀਆਂ ਨੇ ਜਿਹੜੀਆਂ ਇਹਨਾਂ ਪੋਲੀਟੀਸ਼ੀਅਨਸ ਕੋਲੋਂ, ਇਹਨਾਂ ਐਮਐਲਏਸ ਕੋਲੋਂ, ਇਹਨਾਂ ਪੰਜਾਬ ਦੀ ਸਰਕਾਰ ਕੋਲੋਂ ਸਫਰ ਕਰ ਰਹੀਆਂ ਨੇ। ਜਿਹੜੀ ਤੁਸੀਂ ਇਹ ਛਿੱਤਰ ਚੈਲੰਜ ਕੀਤਾ ਹੈ, ਇਸ ਦੇ ਨਾਲ ਮੈਨੂੰ ਲੱਗਦਾ ਕਿ ਬਹੁਤ ਸਾਰੀ ਮਾਤਾਵਾਂ ਦੇ ਦਿਲ ਨੂੰ ਠੰਡ ਪਹੁੰਚੀ ਹੋਵੇਗੀ। ਤੇ ਮਾਤਾ ਜੀ, ਹੁਣ ਅਸੀਂ ਆਪਣੇ ਸਵਾਲਾਂ ਦਾ ਸਿਲਸਿਲਾ ਵੀ ਤੁਹਾਡੇ ਨਾਲ ਜਾਰੀ ਕਰਦੇ ਹਾਂ। ਮਾਤਾ, ਸਭ ਤੋਂ ਪਹਿਲਾਂ ਸਾਡੇ ਕੋਲ ਜਾਣਨਾ ਚਾਹਾਂਗੇ, ਜਿਵੇਂ ਮਾਰਚ ਦੇ ਅਖੀਰਲੇ ਹਫਤੇ ਸ਼ਹੀਦ ਭਾਈ ਜਸਪਾਲ ਸਿੰਘ ਜੀ ਦੀ ਯਾਦ ਵਿੱਚ ਪਿੰਡ ਵਿਖੇ ਹੀ ਜਿਹੜਾ ਦੂਸਰਾ ਸ਼ਹੀਦੀ ਸਮਾਗਮ ਹੋਇਆ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਹਾਂਜੀ, ਇਸ ਵਿੱਚ ਬਹੁਤ ਸੰਗਤਾਂ ਪੁੱਜਦੀਆਂ ਵਾ, ਸਾਰੇ ਮਤਲਬ ਇਲਾਕੇ ਦੀਆਂ ਜਥੇਬੰਦੀਆਂ ਵੀ ਪੁੱਜਦੀਆਂ ਵਾ ਜੀ। ਤੇ ਦਰਬਾਰ ਸਾਹਿਬ ਵੀ ਅਸੀਂ ਦੱਸ ਕੇ ਆਏ ਕਿ 29 ਮਾਰਚ ਦੀ ਬਰਸੀ ਹੈ ਤੇ ਜ਼ਰੂਰ ਆਉਣਾ ਵਾ, ਪਰ ਦਰਬਾਰ ਸਾਹਿਬ ਤੋਂ ਨਹੀਂ ਕੋਈ ਵੀ ਸਿੰਘ ਆਇਆ ਜੀ ਜੀ। ਹਾਂਜੀ, ਤੇ ਬਾਕੀ ਬਰਸੀ ਬਹੁਤ ਧੂਮਧਾਮ ਨਾਲ ਮਨਾਈ ਗਈ ਹੈ। ਬਹੁਤ ਸਿੱਖ ਸੰਗਤ ਬਹੁਤ ਸੀ, ਬਾਕੀ ਸਭ ਆਏ ਆ, ਪਰ ਇਹ ਨਹੀਂ ਕੋਈ ਆਏ। ਚਲੋ, ਜੇ ਇਹਨਾਂ ਕੌਮੀ ਸ਼ਹੀਦ ਦਾ ਦਰਜਾ ਉਹਨੂੰ ਦਿੱਤਾ ਵਾ ਤੇ ਇਹਨਾਂ ਨੂੰ ਬਰਸੀ ਤੇ ਵੀ ਪਹੁੰਚਣਾ ਚਾਹੀਦਾ ਹੈ। ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ। ਤੇ ਭੈਣ ਜੀ, ਮਾਤਾ ਜੀ, ਜਿਸ ਤਰ੍ਹਾਂ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਬਰੀ ਕਰਨ ਦੇ ਪਿੱਛੇ ਕਿਸ ਦਾ ਹੱਥ ਸੀਗਾ। ਹੁਣ ਅਸੀਂ ਭਾਈ ਜੀ ਸਾਹਿਬ ਦੇ ਕੇਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਇਸ ਤੋਂ ਬਾਅਦ। ਹਾਂਜੀ ਹਾਂਜੀ, ਇਹ ਗੌਰਮੈਂਟ ਹੀ ਕਰਾ ਰਹੀ ਹੈ ਸਭ ਕੁਛ। ਕਲੀਨ ਚਿੱਟ ਜਿਨ੍ਹਾਂ ਨੂੰ ਦਿੱਤੀ ਗਈ ਆ, ਇਹਨਾਂ ਨੂੰ ਫਾਂਸੀ ਦੀ ਸਜ਼ਾ ਕਿਉਂ ਨਹੀਂ ਹੋਈ? ਮੇਰੇ ਪੁੱਤ ਨੂੰ ਤੇ ਰਾਜੂਆਣੇ ਦੇ ਫਾਂਸੀ ਦੇ ਸੰਬੰਧ ਵਿੱਚ ਇਹਨਾਂ ਨੇ ਫਾਂਸੀ ਲਾਤੀ, ਗੋਲੀਆਂ ਲਾਤੀਆਂ, ਮਾਰਤੀਆਂ। ਔਰ ਜਿਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਹੋਈ ਆ, ਇਹਨਾਂ ਨੂੰ ਫਾਂਸੀ ਦੀ ਸਜ਼ਾ ਕਿਉਂ ਨਹੀਂ ਹੋਈ? ਬਿਲਕੁਲ, ਇਹਨਾਂ ਨੇ ਕਿਉਂ ਵਿੱਚੋਂ ਕਲੀਨ ਚਿੱਟ ਦੇ ਦਿੱਤੀ ਹੈ? ਜਿਹੜੇ ਮੁੱਖ ਦੋਸ਼ੀ ਆ, ਸਭ ਕੁਝ ਕਰਾ ਰਹੇ ਆ ਗੁਰਦਾਸਪੁਰ ਦੇ ਵਿੱਚ, ਤੇ ਬੱਬੇਹਾਲੀ ਸਾਹਿਬ, ਇਹ ਮਿਲ ਕੇ ਇਹਨਾਂ ਦੀ ਸਾਜ਼ਿਸ਼ ਦੇ ਨਾਲ ਸਭ ਕੁਝ ਇਹਨਾਂ ਨੂੰ ਕਲੀਨ ਚਿੱਟ ਦਿੱਤੀ ਹੈ ਇਹਨਾਂ ਨੇ ਜੀ ਜੀ ਜੀ। ਤੇ ਜਿਹੜਾ ਹਾਂਜੀ, ਇਸੇ ਰੋਲ ਦੇ ਵਿੱਚ ਮੈਨੂੰ ਇਹ ਜਿੱਦਾਂ ਦੀ ਖਬਰ ਪੜ੍ਹੀ ਹੈ ਮੈਂ ਵੀ ਇਹਨਾਂ ਕਲੀਨ ਚਿੱਟ ਦੇਤੀ, ਮੈਂ ਤੇ ਫਿਰ ਇਸੇ ਰੋਸ ਦੇ ਵਿੱਚ ਹੀ ਉਹਦੇ ਛਿੱਤਰ ਮੂੰਹ ਤੇ ਮਾਰਿਆ ਸੀ। ਹਾਂਜੀ ਹਾਂਜੀ ਹਾਂਜੀ।
ਤੇ ਭੈਣ ਜੀ ਜਿਹੜਾ ਤੁਹਾਡੇ ਵੱਲੋਂ ਐਮਐਲਏ ਬੱਬੇਹਾਲੀ ਨੂੰ ਕੀਤਾ ਗਿਆ ਛਿੱਤਰ ਚੈਲੰਜ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਵੱਲੋਂ ਬੜਾ ਸਰਾਇਆ ਗਿਆ ਹੈ। ਅਸੀਂ ਚਾਹਾਂਗੇ ਜਿਹੜਾ ਤੁਸੀਂ ਇਹ ਦੱਸਿਆ ਸਾਨੂੰ ਤੁਸੀਂ ਛਿੱਤਰ ਮਾਰਿਆ ਇਹ ਪੂਰੇ ਵੇਰਵੇ ਦੇ ਨਾਲ ਸਾਨੂੰ ਦੱਸੋ ਕਿ ਉੱਥੇ ਕੀ ਵਾਪਰਿਆ ਸੀ। ਹਾਂਜੀ, ਇਹ ਪਿੰਡ ਵਿੱਚ ਹੀ ਆਏ ਹੋਏ ਸੀ, ਜਿੱਦਾਂ ਪਹਿਲਾਂ ਸਾਬਕਾ ਸਰਪੰਚ ਸੀ ਜਿਹੜਾ ਉਹਦਾ ਭੋਗ ਸੀ ਉਸ ਦਿਨ ਜੀ। ਹੈਲੋ, ਹਾਂਜੀ ਹਾਂਜੀ, ਉਸ ਦੇ ਭੋਗ ਤੇ ਆਏ ਹੋਏ ਸੀ ਔਰ ਘਰ ਘਰ ਜਾ ਕੇ ਵੋਟਾਂ ਬਾਰੇ ਮਤਲਬ ਕਹਿ ਰਹੇ ਸੀ ਕਿ ਵੋਟਾਂ ਜਿਹੜੀਆਂ ਇਹ ਭਾਜਪਾ ਸਰਕਾਰ ਕਾਲੀ ਸਰਕਾਰ ਨੂੰ ਪਾਓ। ਹਾਂਜੀ, ਤੇ ਮੈਂ ਵੀ ਜਾਣ ਕੋ ਉਦੋਂ ਪਿੰਡ ਹੀ ਸੀ ਤੇ ਜਦੋਂ ਉੱਪਰੋਂ ਹੋ ਕੇ ਸਾਰੇ ਸਾਡੇ ਵਾਲੇ ਪਾਸੇ ਮਤਲਬ ਇੱਧਰ ਆ ਗਏ ਆ ਤੇ ਫਿਰ ਮੈਂ ਛਿੱਤਰ ਮਾਰੇ। ਪਹਿਲਾਂ ਤਾਂ ਮੈਂ ਇਹਦੀ ਗੱਡੀ ਨੂੰ ਮਾਰਿਆ, ਫਿਰ ਉਹ ਵੀ ਚੁੱਕ ਕੇ ਫੇਰ ਮਾਰਿਆ, ਉਹ ਦੂਜੀ ਗੱਡੀ ਨੂੰ ਵੱਜ ਗਿਆ। ਫਿਰ ਜਿਹੜਾ ਮੇਰੇ ਦੂਸਰੀ ਪੈਰ ਦੇ ਵਿੱਚ ਚੱਪਲ ਸੀਗੀ ਉਹ ਇੱਕ ਗੱਡੀ 'ਚ ਉਤਰਿਆ, ਮੇਰੇ ਨਾਲ ਬੜਾ ਆਕਣ ਲੱਗਾ। ਮੈਂ ਤੂੰ ਪਰਾਂ ਹੋ ਕੇ ਦੂਰ ਹੋ ਕੇ ਗੱਲ ਕਰ, ਮੈਂ ਇਹ ਤੇਰੇ ਜੜ ਦੇਣਾ ਨਹੀਂ। ਤੇ ਉਹ ਤੇ ਫਿਰ ਹੋ ਗਿਆ ਪਰ ਫਿਰ ਮੈਂ ਉਹ ਐਂ ਵਗਾਹ ਕੇ ਸੁੱਟਿਆ, ਉਹ ਉਹਦੀ ਸਿਰ ਦੇ ਵਿੱਚ ਵੱਜਾ ਛਿੱਤਰ ਤੇ ਫਿਰ ਦੌੜ ਕੇ ਗੇਟ ਦੇ ਅੰਦਰ ਹੋ ਗਿਆ। ਹਾਂਜੀ, ਫਿਰ ਮੈਂ ਤੇ ਉੱਥੇ ਖਲੋ ਕੇ ਮਤਲਬ ਜੋ ਮੇਰੇ ਕੋਲ ਬੋਲਿਆ ਗਿਆ ਮੈਂ ਸਭ ਕੁਛ ਬੋਲ ਕੇ ਆਈਆਂ, ਪਰ ਮੇਰੇ ਲਾਗੇ ਨਹੀਂ ਫਿਰ ਕੋਈ ਆਇਆ। ਮੈਂ ਖੂਬ ਉੱਥੇ ਗਾਲਮੰਦਾ ਕੀਤਾ ਇਹਨੂੰ। ਜੀ ਜੀ ਜੀ। ਤੇ ਬੀਬੀ ਜੀ ਇਕੱਲੇ ਤੁਸੀਂ ਉਹਨਾਂ ਨੇ ਛਿੱਤਰਪ੍ਰੇਡ ਕੀਤੀ ਕਿ ਕੋਈ ਹੋਰ ਲੋਕ ਵੀ ਸੀ? ਬਿਕੋਜ਼ ਕਹਿੰਗੇ ਤੁਹਾਡੇ ਪਿੰਡ ਦਾ ਸਰਪੰਚ ਨੇ ਆਪਣੇ ਘਰ ਚੋਂ ਛਪਾਇਆ ਇੱਕ ਪਿੰਡ ਦਾ ਨੌਜਵਾਨ ਮੁੰਡਾ ਮਾਰ ਦਿੱਤਾ ਜਾਂਦਾ ਹੈ ਪੁਲਿਸ ਵਾਲਿਆਂ ਕੋਲੋਂ, ਐਂਡ ਇਹ ਬੱਬੇਹਾਲੀ ਜਿਹੜੇ ਐਮਐਲਏਜ਼ ਨੇ ਇਹ ਉਹਨਾਂ ਨੂੰ ਬਚਾਉਂਦੇ ਨੇ, ਕਲੀਨ ਚਿੱਟ ਦਿੰਦੇ ਨੇ। ਇਸ ਸਰਪੰਚ ਨੇ ਉਹਨੂੰ ਪਨਾਹ ਕਿਉਂ ਦਿੱਤੀ ਆਪਣੇ ਘਰੇ? ਹਾਂਜੀ, ਇਹ ਵੀ ਚੱਕਰ ਆਏ, ਸਿਰਫ ਵੋਟਾਂ ਦੇ ਸਰਪੰਚੀ ਮਾਰਿਆ ਤੇ ਆਪਣੇ ਸਵਾਰਥਾਂ ਮਾਰਿਆ ਸਭ ਕੁਝ ਚੱਲ ਰਿਹਾ ਇੱਥੇ ਜੀ। ਜੀ ਜੀ ਜੀ। ਤੇ ਬੀਬੀ ਜੀ ਚਾਹਾਂਗੇ ਜਿਹੜਾ ਗੁਰਬਚਨ ਸਿੰਘ ਬੱਬੇਹਾਲੀ ਆ ਇਸ ਦਾ ਪੂਰਾ ਰੋਲ ਇਹਨੇ ਕੀ ਅਦਾ ਕੀਤਾ ਭਾਈ ਸਾਹਿਬ ਦੇ ਕੇਸ ਦੇ ਵਿੱਚ, ਕਿਸ ਤਰ੍ਹਾਂ ਲੋਕਾਂ ਨੂੰ ਡਰਾਇਆ ਧਮਕਾਇਆ, ਇਸ ਬਾਰੇ ਪੂਰਾ ਜਿਹੜਾ ਵੇਰਵੇ ਦੇ ਨਾਲ ਸਾਰੇ ਸੰਗਤਾਂ ਨੂੰ ਜਾਣਕਾਰੀ ਦਿਓ। ਹਾਂਜੀ, ਸਭ ਤੋਂ ਪਹਿਲਾਂ ਤੇ ਇਹਨੇ ਜਿਹੜਾ ਉਹ ਪਗੜੀ ਵਾਲੇ ਕੇਸ ਵਿੱਚ 3-4 ਮੁੰਡੇ ਸੀਗੇ ਉਹਨਾਂ ਨੂੰ ਮਤਲਬ ਸਰਪੰਚ ਕਿਸੇ ਦੇ ਘਰ ਹੀ ਲਾਗੇ ਪਿੰਡ ਵਿੱਚ ਸੱਦ ਕੇ ਤੇ ਉਹਨਾਂ ਨੂੰ 2-2 ਲੱਖ ਰੁਪਈਆ ਦੇ ਕੇ ਤੇ ਉਹਨਾਂ ਨੂੰ ਬਿਠਾ ਲਿਆ ਵੀ ਹੋਰ ਗਵਾਹਾਂ ਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਜਾ ਰਿਹਾ ਵਾ ਕਿ ਬਹੁਤ ਲਾਲਚ ਦਿੱਤੇ ਜਾ ਰਹੇ ਆ ਗਵਾਹਾਂ ਨੂੰ ਵੀ। ਪਰ ਚਲੋ ਗਵਾਹ ਜਿਹੜੇ ਆ ਅਜੇ ਤੱਕ ਸਾਡੇ ਨਾਲ ਹੀ ਨੇ, ਠੀਕ ਠਾਕ ਨੇ, ਓਦਾਂ ਚਲੋ ਠੀਕ ਆ, ਪਰ ਇਹ ਬਹੁਤ ਜ਼ਿਆਦਾ ਪ੍ਰੈਸ਼ਰ ਪਾ ਰਿਹਾ ਗਵਾਹਾਂ ਨੂੰ ਵੀ ਭਾਲਣ ਵਾਸਤੇ ਜੀ। ਜੀ 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 ਜੀ। ਤੇ ਮਾਤਾ ਜਿਸ ਤਰ੍ਹਾਂ ਪਿਛਲੀ ਵਾਰੀ ਤੁਹਾਡੇ ਹਸਬੈਂਡ ਨਾਲ ਵੀ ਗੱਲਬਾਤ ਕੀਤੀ ਸੀ, ਉਹਨਾਂ ਨੇ ਦੱਸਿਆ ਸੀ ਕਿਸ ਤਰ੍ਹਾਂ ਤੁਹਾਡੇ ਨੈਫਿਊ ਨੂੰ ਚੁੱਕ ਕੇ ਲੈ ਗਈ ਸੀਗੀ ਪੁਲਿਸ ਤਾਂ ਕਿ ਤੁਹਾਡੇ ਤੇ ਦਬਾਅ ਪਾਇਆ ਜਾਵੇ। ਉਹਨਾਂ ਦੇ ਹੁਣ ਕੇਸ ਦੀ ਕੀ ਅਪਡੇਟ ਹੈ, ਉਹਨਾਂ ਦਾ ਕੀ ਹਾਲ ਚਾਲ ਹੈ, ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਉਹ ਅਜੇ ਜੇਲ੍ਹ ਦੇ ਵਿੱਚ ਹੀ ਹੈ ਜੀ, ਉਹਨਾਂ ਦੀ ਕੋਈ ਜ਼ਮਾਨਤ ਨਹੀਂ ਅਜੇ ਤੱਕ ਹੋ ਰਹੀ। ਜੀ ਜੀ। ਹਾਂਜੀ, ਉਹ ਜੇਲ੍ਹ 'ਚ ਨੇ ਮੁੰਡੇ ਸਾਡੇ, ਉਹ ਬਿਲਕੁਲ ਉਹਨਾਂ ਦੀ ਜ਼ਮਾਨਤ ਹੀ ਨਹੀਂ ਮਤਲਬ ਹੋ ਰਹੀ ਹੈ। ਹਾਂਜੀ, ਬੇਕਸੂਰ ਹੀ ਨੱਕੇ ਉਹ ਘਰ ਤੋਂ ਚੱਕੇ ਆ ਤੇ ਉਹ ਨਜਾਇਜ਼ ਹਥਿਆਰ ਪਾਤੇ ਆ ਉਹਨਾਂ ਦੇ ਉੱਤੇ, ਸਰਪੰਚਾਂ ਦੀ ਹਾਜ਼ਰੀ ਦੇ ਵਿੱਚ ਚੱਕੇ ਆ ਘਰਾਂ ਦੇ ਵਿੱਚੋਂ ਉਹ ਸਾਡੇ ਰਿਸ਼ਤੇਦਾਰ ਜਿਹੜੇ ਆ। ਜੀ ਜੀ। ਤੇ ਸ਼ੋਅ ਇਹਨਾਂ ਕਰਤਾ ਕਿ ਅਸੀਂ ਗੱਡੀ ਦੇ ਵਿੱਚ 3 ਜਣੇ ਫੜੇ ਆ ਤੇ ਨਾਲ ਹਥਿਆਰ ਪਾਤੇ। ਹਾਂਜੀ। ਤੇ ਮਾਤਾ ਜੀ ਇਹ ਵੀ ਦੱਸੋ ਕਿ ਤੁਹਾਨੂੰ ਅਜੇ ਵੀ ਕੋਈ ਇਨਸਾਫ ਦੀ ਕਿਰਨ ਨਜ਼ਰ ਆ ਰਹੀ ਹੈ? ਜਿਸ ਤਰ੍ਹਾਂ ਹਾਈ ਕੋਰਟ ਦੇ ਵਿੱਚ ਇਸ ਕੇਸ ਦਾ ਹੁਣ ਕੀ, ਇਸ ਕੇਸ ਦੀ ਹੁਣ ਕੀ ਸਟੈਂਡ ਹੈ, ਇਸ ਕੇਸ ਦੀ ਹੁਣ ਕੀ ਸਥਿਤੀ ਹੈ, ਇਸ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਦਿਓ। ਮਤਲਬ ਜਦੋਂ ਇਹਨਾਂ ਨੇ ਰਿਪੋਰਟ ਵਿੱਚ ਹੀ ਇਹਨਾਂ ਨੂੰ ਕਲੀਨ ਚਿੱਟ ਦੇਤੀ ਹੋਈ ਹੈ ਤੇ ਇਨਸਾਫ ਸਾਨੂੰ ਕਿੱਥੋਂ ਮਿਲਣਾ? ਫਿਰ ਇਹ ਵੇਖੋ ਨਾ ਤੁਸੀਂ, ਜਿਹੜੀ ਸਰਕਾਰ ਜਿਹੜੀ ਰਿਪੋਰਟਾਂ ਦੇ ਰਹੀ ਆ ਉਹਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਡੀਐਸਪੀ ਤੇ ਐਸਐਸਪੀ ਨੂੰ ਇਹਨਾਂ ਕਲੀਨ ਚਿੱਟ ਦੇਤੀ ਹੋਈ ਹੈ। ਹਾਂਜੀ, ਜਿਹੜੇ ਮੁੱਖ ਦੋਸ਼ੀ ਆ ਜਿਨ੍ਹਾਂ ਸਭ ਕੁਝ ਕਰਵਾਇਆ ਉੱਪਰ ਦੇ ਜਿਹੜੇ ਸਭ ਮਤਲਬ ਉਹਨਾਂ ਨੂੰ ਇਹ ਕਲੀਨ ਚਿੱਟ ਦੇਈ ਜਾਂਦੇ। ਹਾਂਜੀ ਹਾਂਜੀ। ਤਾਂ ਮਾਤਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਨੂੰ ਇਨਸਾਫ ਦੀ ਕੋਈ ਕਿਰਨ ਨਜ਼ਰ ਨਹੀਂ ਆ ਰਹੀ, ਪਰ ਤੁਸੀਂ ਹੁਣ ਅਗਲਾ ਸਟੈਪ ਕੀ ਲਓਗੇ ਇਸ ਕੇਸ ਦੇ ਬਾਰੇ? ਅਸੀਂ ਤੇ ਫਿਰ ਇਸ ਤਰ੍ਹਾਂ ਹੀ ਆ ਵੀ ਇਨਸਾਫ ਮਾਰੇ ਆਪਾਂ ਤੇ ਆਖਰੀ ਦਮ ਤੱਕ ਇਹਨਾਂ ਨਾਲ ਲੜਦੇ ਰਹਾਂਗੇ ਜੀ। ਜੀ ਜੀ। ਅਸੀਂ ਤੇ ਇਨਸਾਫ ਇਹਨਾਂ ਕੋਲ ਜਸਪਾਲ ਸਿੰਘ ਦਾ, ਮੈਂ ਤੇ ਪ੍ਰਣ ਕਰ ਲਿਆ ਵੀ ਜਸਪਾਲ ਸਿੰਘ ਦਾ ਬਦਲਾ ਮੈਂ ਆਪ ਲਵਾਂਗੀ। ਬਿਲਕੁਲ ਬਿਲਕੁਲ ਮਾਤਾ ਜੀ। ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਕਿ ਪੂਰੀ ਸਿੱਖ ਕੌਮ ਤੁਹਾਡੇ ਬੱਚਿਆਂ ਵਾਂਗੂ ਅਸੀਂ ਸਾਰੇ ਤੁਹਾਡੇ ਲਈ ਅਰਦਾਸ ਕਰਦੇ ਕਿ ਰੱਬ ਅੱਗੇ ਕਿ ਤੁਹਾਨੂੰ ਇਨਸਾਫ ਮਿਲੇ, ਤੁਹਾਨੂੰ ਭਾਰਤ ਦੀ ਸਰਕਾਰ ਦੇ ਵਿੱਚ ਇਨਸਾਫ ਮਿਲੇ, ਸਾਡੇ ਵੀਰ ਨੂੰ ਇਨਸਾਫ ਮਿਲੇ ਤੇ ਜਿਹਨਾਂ ਨੇ ਕਤਲ ਕੀਤਾ ਸਾਡੇ ਵੀਰ ਦਾ ਉਹਨਾਂ ਨੂੰ ਸਜ਼ਾ ਮਿਲੇ। ਅਸੀਂ ਵੀ ਚਾਹੁੰਦੇ ਕਿ ਉਹ ਜੇਲ੍ਹਾਂ ਦੇ ਵਿੱਚ, ਜੇਲ੍ਹਾਂ ਦੇ ਪਿੱਛੇ ਅਸੀਂ ਉਹਨਾਂ ਨੂੰ ਵੇਖੀਏ। ਤੇ ਮਾਤਾ ਜੀ ਜਿਹੜੇ ਹੁਣ ਅਸੀਂ ਪਹਿਲਾਂ ਗੱਲਬਾਤ ਕਰ ਰਹੇ ਸੀ ਕਿਸ ਤਰ੍ਹਾਂ ਉਹਨਾਂ ਦੇ ਸ਼ਹੀਦੀ ਦਿਵਸ ਦੇ ਉੱਪਰ, ਸੈਕਿੰਡ ਸ਼ਹੀਦੀ ਦਿਵਸ ਦੇ ਉੱਪਰ ਅੱਜ ਜਿਹੜਾ ਪ੍ਰੋਗਰਾਮ ਹੋਇਆ ਸੀਗਾ ਉਸ ਵੇਲੇ ਜਥੇਦਾਰ ਵੱਲੋਂ ਕੋਈ ਸਪੈਸ਼ਲ ਉਹ ਆਏ ਨਹੀਂ ਸੀ, ਨਾ ਉਹਨਾਂ ਦੇ ਕੋਈ ਬੰਦੇ ਆਏ ਨੇ, ਪਰ ਅਸੀਂ ਜਾਣਨਾ ਚਾਹਾਂਗੇ ਜਿਵੇਂ ਸ਼ਹੀਦ ਭਾਈ ਜਸਪਾਲ ਸਿੰਘ ਜੀ ਦੇ ਭੋਗ ਮੌਕੇ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਉਹਨਾਂ ਨੂੰ ਕੌਮੀ ਸ਼ਹੀਦ ਐਲਾਨਿਆ ਗਿਆ ਸੀ।
ਅਤੇ ਦੋਸ਼ੀ ਪੁਲਿਸੀਆਂ ਨੂੰ ਸਜ਼ਾਵਾਂ ਦੇਣ ਦੀ ਵੀ ਇਕਰਾਰ ਕੀਤਾ ਗਿਆ ਸੀ ਕਿ ਇਹਨਾਂ ਨੇ ਜਾਂ ਹੋਰ ਜਿਹੜੇ ਉਸ ਮੌਕੇ ਤੇ ਆਏ ਸਨ ਉਹਨਾਂ ਨੇ ਕੋਈ ਬੰਦਾ ਰੋਲ ਅਦਾ ਕੀਤਾ ਹੈ? ਉਸ ਟਾਈਮ ਤੇ ਸਾਰੀਆਂ ਜਥੇਬੰਦੀਆਂ ਮਤਲਬ ਨਹੀਂ, ਗੰਦਾ ਰੋਲ ਕਿਸੇ ਨੇ ਨਹੀਂ ਕੀਤਾ। ਜੋ ਵੀ ਆਏ ਆ ਸਭ ਨੇ ਠੀਕ ਹੀ ਬੋਲਿਆ ਹੈ ਵੀ ਇਨਸਾਫ ਮਿਲਣਾ ਚਾਹੀਦਾ ਵਾ, ਵੀ ਇਹ ਸੰਘਰਸ਼ ਅਜੇ ਜਾਰੀ ਹੈ, ਵੀ ਇਹ ਆਖਣ ਨਾਲ ਵੀ ਘਰੇ ਬੈਠ ਗਏ ਆ ਵੀ ਇਹ ਸੰਘਰਸ਼ ਬਿਲਕੁਲ ਜਾਰੀ ਹੈ। ਬੱਚੀ ਤੇ ਬੋਲਿਆ ਸਭ ਨੇ, ਜੋ ਵੀ ਜਥੇਬੰਦੀਆਂ ਆਈਆਂ। ਜੀ 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 ਹਾਂਜੀ। ਤੇ ਜਿਸ ਤਰ੍ਹਾਂ ਮਾਤਾ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਕਿ ਭਾਈ ਜਸਪਾਲ ਸਿੰਘ ਜੀ ਦੀ ਮੌਤ ਦੇ ਪਿੱਛੇ ਜਿਹੜਾ ਉਹਨੂੰ ਮਾਰਿਆ ਗਿਆ ਹੈ, ਪੰਜਾਬ ਦੀ ਸਰਕਾਰ ਜਾਂ ਪੁਲਿਸ ਜਿਹੜੀ ਸੀਗੀ ਇਹਨਾਂ ਦਾ ਬਹੁਤ ਵੱਡਾ ਹੱਥ ਸੀਗਾ। ਤੇ ਇਸ ਵੇਲੇ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਬੀਜੇਪੀ ਨੂੰ ਹਮਾਇਤ ਦੇ ਰਹੀ ਹੈ, ਨਰਿੰਦਰ ਮੋਦੀ ਨੂੰ ਹਮਾਇਤ ਦੇ ਰਹੀ, ਜਿਹੜੇ ਨੇ ਬਹੁਤ ਸਾਰੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਹੈ। ਤੇ ਦੂਸਰੇ ਪਾਸੇ ਕਾਂਗਰਸ ਖੜੀ ਹੋਈ ਜਿਹਨੇ ਸਿੱਖਾਂ ਦਾ ਕਤਲੇਆਮ ਕੀਤਾ ਹੈ। ਭੈਣ ਜੀ ਤੁਹਾਡੀ ਮਾਤਾ ਜੀ ਤੁਹਾਡੀ ਵੋਟ, ਤੁਹਾਡੇ ਹਸਬੈਂਡ ਦੀ ਵੋਟ, ਤੁਹਾਡੇ ਪਿੰਡ ਵਾਲਿਆਂ ਦੀ ਵੋਟ ਬਹੁਤ ਕਾਊਂਟ ਕਰਦੀ ਹੈ। ਤੁਸੀਂ ਕੀ ਚਾਹੋਗੇ ਕਿ ਜਿਹੜੀ ਸਿੱਖ ਕੌਮ ਹੈ ਇਸ ਵੇਲੇ ਕਿਹਨੂੰ ਵੋਟ ਦੇਵੇ, ਕਿਸ ਨੂੰ ਜਿਤਾਵੇ? ਇਹ ਸੁਖਬੀਰ ਬਾਦਲ ਜਿਹੜੇ ਕਹਿੰਦੇ ਆ ਕਿ ਮੋਦੀ ਦੀ ਸਰਕਾਰ ਆਏਗੀ ਤੇ ਅਸੀਂ ਮਤਲਬ ਕਾਂਗਰਸ ਜਿਹੜੇ 84 ਦੇ ਦੰਗੇ ਆ ਇਹਨਾਂ ਨੂੰ ਇਨਸਾਫ ਦਿਲਾਵਾਂਗੇ। ਹਾਂਜੀ। ਤੇ ਇਹਨਾਂ ਨੂੰ ਇਹ ਪੁੱਛਿਆ ਜਾਏ ਵੀ ਜਿਹੜੇ ਤੁਸੀਂ ਇਹ ਦੰਗੇ ਕਰਾਉਂਦੇ ਹੋ, ਮੁੱਖ ਮੰਤਰੀ ਜਿਹੜਾ ਕਰਾਉਂਦੇ ਆ ਪੰਜਾਬ ਦੇ, ਇਹਨਾਂ ਦਾ ਇਨਸਾਫ ਸਾਨੂੰ ਕੌਣ ਹੋਊਗਾ? ਇਹ ਵੀ ਪੁੱਛੋ ਇਹਨਾਂ ਨੂੰ। ਜੀ ਠੀਕ ਹੈ। ਮੈਂ ਤੇ ਇਹੀ ਕਹਾਂਗੀ ਕਿ ਜੋ ਆਮ ਪਾਰਟੀ ਦਾ ਖਲੋਤਾ ਵਾ ਕੇਜਰੀਵਾਲ, ਉਹਨੂੰ ਹੀ ਜਿਤਾਇਆ ਜਾਵੇ। ਉਹ ਸਾਨੂੰ ਇਨਸਾਫ ਦਿਵਾ ਸਕਦਾ ਇਹਨਾਂ ਕੇਸਾਂ ਵਿੱਚ। ਜੀ ਬਿਲਕੁਲ ਬਿਲਕੁਲ ਮਾਤਾ ਜੀ। ਮਾਤਾ ਜੀ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਆਮ ਆਦਮੀ ਸ਼ਾਇਦ ਸਾਨੂੰ ਇਨਸਾਫ ਦਿਵਾ ਸਕੇ। ਮਾਤਾ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਅਸੀਂ ਚਾਹਾਂਗੇ ਤੁਸੀਂ ਸਾਡੇ ਪਹਿਲੀ ਵਾਰ ਸਿੱਖ ਸੰਗਤਾਂ ਦੇ ਰੂਬਰੂ, ਪਹਿਲੀ ਵਾਰ ਸਾਡੇ ਟੀਵੀ ਦਰਸ਼ਕਾਂ ਦੇ ਰੂਬਰੂ ਹੋਏ, ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋਏ। ਤੁਸੀਂ ਪੂਰੀ ਟੀਵੀ 84 ਜਿਹੜੇ ਦਰਸ਼ਕ ਤੁਹਾਨੂੰ ਵੇਖ ਰਹੇ ਨੇ, ਸੁਣ ਰਹੇ ਨੇ ਪੂਰੀ ਦੁਨੀਆ ਦੇ ਵਿੱਚ, ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਟੀਵੀ 84 ਦੇ ਮਾਧਿਅਮ ਰਾਹੀਂ? ਮੈਂ ਬਸ ਇਹੀ ਸੁਣਾ ਦੇਣੀ ਆ ਕਿ ਇਹ ਜਿਹੜੇ ਆਮ ਪਾਰਟੀ ਦੇ ਖਲੋਤੇ ਆ, ਇਹਨਾਂ ਨੂੰ ਪੂਰੀ ਸਿੱਖ ਕੌਮ ਇੱਕ ਹੋ ਕੇ ਇਹਨਾਂ ਨੂੰ ਵੋਟ ਪਾਵੇ, ਇਹਨਾਂ ਨੂੰ ਜਿਤਾਵੇ। ਤੇ ਸਾਨੂੰ ਕੋਈ ਆਸ ਦੀ ਕਿਰਨ ਇਹਨਾਂ ਕੋਲੋਂ ਲੱਭਦੀ ਆ ਵੀ ਇਹ ਸਾਨੂੰ ਮਤਲਬ ਇਨਸਾਫ ਦਿਵਾਉਣਗੇ, 84 ਦੇ ਦੰਗਿਆਂ ਦਾ ਵੀ ਦਿਵਾਉਣਗੇ ਤੇ ਹੁਣ ਵਾਲੇ ਜਿਹੜੇ ਕੇਸ ਆ ਇਹਨਾਂ ਦਾ ਵੀ ਦਿਵਾਉਣਗੇ। ਜੀ ਬਿਲਕੁਲ। ਤੇ ਮਾਤਾ ਜੀ ਅਸੀਂ ਸਾਡੇ ਨਾਲ ਵਾਅਦਾ ਵੀ ਕੀਤਾ ਹੋਇਆ ਜੀ। ਜੀ ਮਾਤਾ ਜੀ ਅਸੀਂ ਵੀ ਅਰਦਾਸ ਕਰਦੇ ਹਾਂ ਰੱਬ ਅੱਗੇ ਕਿ ਤੁਹਾਨੂੰ ਇਨਸਾਫ ਮਿਲੇ। ਮਾਤਾ ਜੀ ਤੁਸੀਂ ਕਦੀ ਵੀ ਆਪਣੀ ਹਿੰਮਤ ਨਹੀਂ ਛੱਡਣੀ ਹੈਗੀ। ਸਾਨੂੰ ਪਤਾ ਕਿ ਇੱਕ ਜਵਾਨ ਜਿਹੜਾ ਨੌਜਵਾਨ ਹੈ ਉਸਦੀ ਮੌਤ ਹੋ ਜਾਂਦੀ, ਇਸ ਤਰ੍ਹਾਂ ਕਿਸ ਤਰ੍ਹਾਂ ਮਾਂ ਦੇ ਦਿਲ ਤੇ ਕੀ ਬੀਤਦੀ ਹੈ। ਪਰ ਮਾਤਾ ਜੀ ਅਸੀਂ ਇਹ ਚਾਹਾਂਗੇ ਤੁਸੀਂ ਆਪਣੀ ਸਟਰੋਂਗ ਹੈਲਥ ਰੱਖੋ, ਤੁਸੀਂ ਕਦੀ ਵੀ ਹਿੰਮਤ ਨਾ ਛੱਡੋ। ਤੁਸੀਂ ਇਹ ਜਿਹੜੀਆਂ ਜੇਲ੍ਹਾਂ ਦੇ ਵਿੱਚ ਲੋਕ ਨੇ ਇਹਨਾਂ ਨੂੰ ਦੇਖ ਕੇ ਤੁਸੀਂ ਜੇਲ੍ਹਾਂ ਦੇ ਵਿੱਚ ਤੁਹਾਨੂੰ ਕੁਝ ਹੋਵੇ ਤਾਂ ਇਹਨਾਂ ਨੂੰ ਸਭ ਕੁਝ ਦੇਖ ਕੇ ਜਾਵੋ ਤੁਸੀਂ। ਠੀਕ ਹੈ ਮਾਤਾ ਜੀ। ਮਾਤਾ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਤੇ ਹੁਣ ਅਸੀਂ ਤੁਹਾਡੇ ਕੋਲ ਬਸ ਮੈਂ ਤੇ ਇਹੀ ਕਹਿਣਾ ਚਾਹੁੰਦੀ ਆ ਕਿ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਮਰਵਾਈਆਂ ਵਾ, ਇਹਨਾਂ ਨੂੰ ਕਲੀਨ ਚਿੱਟ ਕਿਉਂ ਦੇਤੀ ਹੋਈ ਹੈ? ਇਹਨਾਂ ਨੂੰ ਫਾਂਸੀ ਦੀ ਸਜ਼ਾ ਕਿਉਂ ਲੱਗਦੀ? ਮੇਰੇ ਪੁੱਤ ਨੂੰ ਤੇ ਰਾਜੂਆਣੇ ਦੀ ਫਾਂਸੀ ਦੇ ਸੰਬੰਧ 'ਚ ਇਹਨਾਂ ਨੇ ਸਜ਼ਾ ਲਾਤੀ, ਫਾਂਸੀ ਚੜ ਗਿਆ ਸਮਝਣਾ ਉਹ। ਪਰ ਇਹਨਾਂ ਨੂੰ ਕਿਉਂ ਕਲੀਨ ਚਿੱਟ ਦੇਣ ਦੇ? ਇਹਨਾਂ ਨੂੰ ਫਾਂਸੀ ਕਿਉਂ ਨਹੀਂ ਲੱਗਦੀ? ਇਹਨਾਂ ਨੂੰ ਕਿਉਂ ਨਹੀਂ ਸਜ਼ਾਵਾਂ ਦਿੰਦੇ ਫਾਂਸੀ ਦੀਆਂ? ਜੀ ਬਿਲਕੁਲ ਬਿਲਕੁਲ। ਅਸੀਂ ਵੀ ਇਹੀ ਚਾਹਾਂਗੇ ਕਿ ਇਹਨਾਂ ਨੂੰ ਜ਼ਰੂਰ ਸਜ਼ਾਵਾਂ ਮਿਲਣ। ਸਰਕਾਰ ਦੀ ਚਾਲ ਹੈ ਜੀ, ਇਹ ਸਭ ਕੁਝ ਉਹ ਵੀ ਕਰਾ ਰਿਹਾ ਜੀ। ਜੀ ਬਿਲਕੁਲ ਬਿਲਕੁਲ ਮਾਤਾ ਜੀ। ਉਹਨਾਂ ਨੂੰ ਬਚਾ ਰਹੇ ਸੀਨੀਅਰ ਅਫਸਰ ਹੈ ਜਿਹੜੇ ਉਹਨਾਂ ਨੂੰ ਸਭ ਨੂੰ ਇਹ ਬਚਾ ਰਹੇ ਆ ਜੀ। ਹਾਂਜੀ ਬਿਲਕੁਲ ਮਾਤਾ ਜੀ, ਬਿਲਕੁਲ ਮਾਤਾ ਜੀ। ਤੇ ਮਾਤਾ ਜੀ ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡੇ ਕੋਲ ਅਸੀਂ ਇੱਥੇ ਇਜਾਜ਼ਤ ਲੈਣੇ ਆ ਮਾਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। Viewers, वक्त हो गया एक छोटे से ब्रेक था। Keep watching News TV 84. Then I will be right back after a short break.